ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ। ਅੱਜ 153 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਢੱਕਿਆ ਗਿਆ ਹੈ। ਸੋ ਉਹਨਾਂ ਦੀਆਂ ਜੋ ਮੁੱਢਲੀਆਂ ਜ਼ਰੂਰਤਾਂ ਨੇ ਉਹਨਾਂ ਤੋਂ ਉਹਨਾਂ ਨੂੰ ਵਾਂਝਿਆ ਕੀਤਾ ਗਿਆ ਹੈ। ਸੋ ਹਮੇਸ਼ਾ ਤਰ੍ਹਾਂ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਕਰਨ ਜਾ ਰਹੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਚੋਂ ਬਹੁਤ ਘੱਟ ਖਬਰਾਂ ਬਾਹਰ ਨਿਕਲ ਰਹੀਆਂ ਨੇ ਜੀ, ਪਰ ਅਸੀਂ ਇੱਕ ਜਿਹੜੀ ਸਿੰਬੋਲਿਕ ਸਟਰਗਲ ਹੈ ਕਸ਼ਮੀਰੀਆਂ ਦੀ ਉਸ ਨੂੰ ਪਰਨਾਏ ਹੋਏ ਹਾਂ ਜੀ। ਅੱਜ ਦੇ ਦੌਰ 'ਚ ਸਿੰਬੋਲਿਕ ਇਸ ਲਈ ਹੈ ਕਿ ਕਿਉਂਕਿ ਬਾਕੀ ਇੰਨੀਆਂ ਕੁ ਹੋਰ ਹੈਪਨਿੰਗਸ ਅਰਾਊਂਡ ਹੋ ਰਹੀਆਂ ਕਿ ਹੌਲੀ ਹੌਲੀ ਕਸ਼ਮੀਰ ਦੀ ਸਟਰਗਲ ਦੀ ਗੱਲ ਪਿੱਛੇ ਜਾ ਰਹੀ ਹੈ। 153 ਦਿਨ ਹੋ ਚੁੱਕੇ ਨੇ ਪਰ ਅਸੀਂ ਇਹ ਜਦੋਂ ਤੱਕ ਇਹ ਆਜ਼ਾਦੀ ਦੀ ਗੱਲ ਦਾ ਝੰਡਾ ਬੁਲੰਦ ਹੈ ਅਸੀਂ ਕਸ਼ਮੀਰ ਨੂੰ ਐਜ਼ ਏ ਬੈਕਡ੍ਰੌਪ ਆਪਣੇ ਬੈਨਰ ਦੇ ਤੌਰ ਤੇ ਉਹ ਇਸਤੇਮਾਲ ਕਰਾਂਗੇ। ਭਾਵੇਂ ਟੌਪਿਕ ਅਸੀਂ ਉਸ ਖਿੱਤੇ ਨਾਲ ਸੰਬੰਧਿਤ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਔਰ ਇਹਦੇ 'ਚ ਜਿਹੜੀ ਇੱਕ ਹੋਰ ਘਟਨਾ ਜਿਸ ਨੇ ਦੁਨੀਆ ਨੂੰ ਹਿਲਾ ਦਿੱਤਾ ਹੈ ਔਰ ਇਸ ਵੇਲੇ ਈਵਨ ਜਿਹੜੀਆਂ ਇਹਨਾਂ ਦੀਆਂ ਮਾਰਕੀਟਸ ਨੇ ਇੰਟਰਨੈਸ਼ਨਲ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਵੀ ਕੀ ਹੋਣਾ ਜੀ। ਤੇਲ ਦੀਆਂ ਕੀਮਤਾਂ ਕਿੱਥੇ ਜਾਣਗੀਆਂ। ਪਾਕਿਸਤਾਨ ਔਰ ਅਫਗਾਨਿਸਤਾਨ ਦੋਨੋਂ ਹੀ ਹਕੂਮਤਾਂ ਨੇ ਹਕੂਮਤੀ ਤੌਰ ਦੇ ਉੱਤੇ ਕਿਹਾ ਹੈ ਕਿ ਕੋਈ ਵੀ ਜਿਹੜੀ ਫਿਊਚਰ ਵਾਰ ਹੈ ਉਹਦੇ 'ਚ ਅਸੀਂ ਆਪਣੀ ਧਰਤੀ ਨੂੰ ਇਸਤੇਮਾਲ ਨਹੀਂ ਹੋਣ ਦੇਵਾਂਗੇ। ਔਰ ਇਸ ਸਾਰੇ ਦਾ ਬੈਕਡ੍ਰੌਪ ਹੈ ਕਿ ਈਰਾਨ ਦਾ ਟੌਪ ਕਮਾਂਡਰ ਮਿਸਟਰ ਕਾਸਮ ਸੁਲੇਮਾਨ ਜੀ, ਕਿਉਂਕਿ ਈਰਾਨ ਦਾ ਇੱਕ ਵੱਡਾ ਰੋਲ ਹੈ ਉਸ ਸਾਰੇ ਖਿੱਤੇ ਦੇ ਵਿੱਚ ਹੀ ਨਹੀਂ। ਈਰਾਨ ਇੱਕ ਆਪਣੀ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਦੀ ਰਿਹਾ ਹੈ ਔਰ ਖ਼ਾਸ ਤੌਰ ਤੇ ਆਇਤੁੱਲਾ ਖਮੀਨੀ ਜਦੋਂ 1979 'ਚ ਉਹਨਾਂ ਨੇ ਈਰਾਨ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਜਿਹਨੂੰ ਇਰਾਨੀਅਨ ਰੈਵੋਲੂਸ਼ਨ ਦਾ ਨਾਂ ਦਿੱਤਾ ਜਾਂਦਾ ਹੈ। 150 ਸਾਲ ਤੋਂ ਵੀ ਜ਼ਿਆਦਾ ਦੀ ਜਿਹੜੀ ਮੋਨਾਰਕੀ ਸੀ, ਜਿਹੜਾ ਪਹਿਲਵੀ ਇਹਨਾਂ ਦਾ ਵੈਸਟਰਨ ਔਰ ਦੂਸਰੀਆਂ ਪਾਵਰਸ ਦਾ ਸਟੂਜ ਸੀ, ਉਹਨੂੰ ਹਟਾਇਆ ਔਰ ਉਸ ਦੇ ਨਾਲ ਇੱਕ ਤਬਦੀਲੀ ਹੋਈ। ਇਹ ਜ਼ਰੂਰੀ ਨਹੀਂ ਵੀ ਅਸੀਂ ਖਮੀਨੀ ਦੀਆਂ ਸਾਰੀਆਂ ਨੀਤੀਆਂ ਦੇ ਨਾਲ ਸਹਿਮਤ ਹੋਈਏ ਪਰ ਉਹਨੇ ਆਪਣੇ ਲੋਕਾਂ ਨੂੰ ਇਹ ਪ੍ਰਾਈਡ ਦਿੱਤਾ। ਉਹਨੇ ਦੋਨਾਂ ਨੂੰ ਹੀ ਸੋਵੀਅਤ ਯੂਨੀਅਨ ਔਰ ਅਮਰੀਕਾ ਨੂੰ ਇੱਕ ਨੂੰ ਵੱਡਾ ਸ਼ੈਤਾਨ ਇੱਕ ਨੂੰ ਛੋਟਾ ਸ਼ੈਤਾਨ ਕਹਿ ਕੇ ਹੈਡ ਔਨ ਲਿਆ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਨੇ ਸਦਾਮ ਹੁਸੈਨ ਇਰਾਕ ਜਿਹੜਾ ਉਸ ਵੇਲੇ ਇਹਨਾਂ ਦਾ ਹੀ ਦੁਮਛੱਲਾ ਸੀ ਅਮਰੀਕਨ ਔਰ ਵੈਸਟਰਨ ਪਾਵਰਸ ਦਾ, ਉਹਦੇ ਰਾਹੀਂ ਈਰਾਨ ਦੇ ਨਾਲ ਬਾਰਡਰ ਫਾਈਟ ਸ਼ੁਰੂ ਕਰਵਾ ਦਿੱਤੀ ਜਿਹੜੀ ਫਿਰ ਅਗਲੇ 8-10 ਸਾਲ ਚੱਲਦੀ ਰਹੀ। 1 ਮਿਲੀਅਨ ਤੋਂ ਜ਼ਿਆਦਾ ਉਹਦੇ 'ਚ ਲੋਕ ਜਿਹਦੇ 'ਚ ਜ਼ਿਆਦਾ ਈਰਾਨੀ ਸੀ ਮਾਰੇ ਗਏ। ਇਰਾਕ ਨੇ ਉਸ ਪੀਰੀਅਡ ਦੇ ਵਿੱਚ ਈਵਨ ਜਿਹੜੇ ਕੈਮੀਕਲ ਵੈਪਨ ਜਿਹੜੀ ਪੋਇਜ਼ਨਸ ਗੈਸ ਵੀ ਇਸਤੇਮਾਲ ਕੀਤੀ ਔਰ ਈਵਨ ਕੁਰਦਾਂ ਦੇ ਖਿਲਾਫ ਵੀ ਕੀਤੇ ਸੀ। ਪਰ ਉਹ ਸਭ ਕੁਝ ਕਬੂਲ ਸੀ ਕਿਉਂਕਿ ਅਮਰੀਕਾ ਜਾਂ ਪੱਛਮੀ ਤਾਕਤਾਂ ਨੂੰ ਇਹ ਸੂਟ ਕਰਦਾ ਸੀ। ਹਾਲਾਤ ਬਦਲੇ, ਇਹਨਾਂ ਨੂੰ ਸਦਾਮ ਹੁਸੈਨ ਸੂਟ ਨਹੀਂ ਸੀ ਕਰਦਾ। ਜਦੋਂ ਚੈਲੰਜ ਮੋਡ 'ਚ ਆ ਗਿਆ ਫਿਰ ਕਿਵੇਂ ਵੈਪਨਸ ਆਫ ਮਾਸ ਡਿਸਟਰਕਸ਼ਨ ਦੇ ਬਹਾਨੇ 2003 'ਚ ਜੂਨੀਅਰ ਬੁਸ਼ ਨੇ ਫੌਜ ਭੇਜੀ, ਕਿਵੇਂ ਇਰਾਕ ਨੂੰ ਡੀਸਟੈਬਲਾਈਜ਼ ਕੀਤਾ, ਫਿਰ ਸੀਰੀਆ ਵੱਲ ਨੂੰ ਡੀਸਟੈਬਲਾਈਜ਼ ਕਰਨ ਦੀ ਲਾਈਨ ਅਸਾਦ ਨੂੰ ਕੱਢਣ ਦੇ ਨਾਂ ਥੱਲੇ ਉਸ 'ਚੋਂ ਕਿਵੇਂ ਦਹਿਸ਼ਤਗਰਦੀ ਜਿਹੜੀ ਹੈ ਉਹ ਬਣਦੀ ਚਲੀ ਗਈ। ਇਸਲਾਮਿਸਟ ਦੇ ਨਾਂ ਥੱਲੇ ਹੋਏ ਜਾਂ ਅਲ-ਕਾਇਦਾ ਦੇ ਨਾਂ ਥੱਲੇ ਜਿਹੜਾ ਪਹਿਲਾਂ ਹੀ ਸੀ ਜਿਹਨੇ ਗਲੋਬਲੀ ਉਹ ਸਾਰੇ ਨੂੰ ਘੇਰ ਲਿਆ। ਔਰ ਇਸ ਸਾਰੇ ਦੇ ਪ੍ਰਭਾਵ ਅਸੀਂ ਫਿਰ ਯਮਨ ਦੇ ਵਿੱਚ ਵੀ ਦੇਖਦੇ ਹਾਂ, ਸਾਊਥ ਸੁਡਾਨ ਦੇ ਵਿੱਚ ਵੀ ਦੇਖਦੇ ਹਾਂ। ਅਫਗਾਨਿਸਤਾਨ ਅਜੇ ਵੀ ਉਸੇ ਤਰ੍ਹਾਂ ਹੀ ਬੋਇਲਿੰਗ ਕੌਲਡਰੋਨ ਹੈ ਜਿਹਦੀ ਭੇਟ ਲੱਖਾਂ ਜ਼ਿੰਦਗੀਆਂ ਚੜ੍ਹ ਚੁੱਕੀਆਂ ਨੇ। ਔਰ ਹੁਣ ਕਿਉਂਕਿ ਜਦੋਂ ਇਰਾਕ ਦੇ ਵਿੱਚ ਇਹਨਾਂ ਨੇ ਸੋ ਕਾਲਡ ਡੈਮੋਕ੍ਰੇਸੀ ਦੇ ਥੱਲੇ ਉੱਥੇ ਆਪਣਾ ਸਿਸਟਮ ਬਣਾਉਣਾ ਚਾਹਿਆ, ਇਹਨਾਂ ਨੂੰ ਇਹ ਸ਼ਾਇਦ ਇਹਨਾਂ ਦੇ ਨੀਤੀਕਾਰਾਂ ਨੂੰ ਇਹ ਪਤਾ ਨਹੀਂ ਸੀ ਕਿ ਇਰਾਕ ਦੇ ਵਿੱਚ 55% ਪਾਪੂਲੇਸ਼ਨ ਸ਼ੀਆ ਇਸਲਾਮ 'ਚ ਯਕੀਨ ਰੱਖਣ ਵਾਲਿਆਂ ਦੀ ਹੈ। ਜ਼ਾਹਰ ਹੈ ਜਿਹੜਾ ਇਰਾਕ 'ਚ ਰਜੀਮ ਆਇਆ ਉਹ ਤਹਿਰਾਨ ਦੇ ਗੇੜੇ ਦੇਣ ਲੱਗ ਗਿਆ। ਔਰ ਇਸੇ ਤਰ੍ਹਾਂ ਜਿਹੜੀ ਈਰਾਨ ਦੀ ਪੋਜੀਸ਼ਨ ਹੈ ਮਿਡਲ ਈਸਟ ਦੇ ਵਿੱਚ ਉਹ ਬੇਸ਼ੱਕ ਲੈਬਨਾਨ ਦੇ ਹਵਾਲੇ ਨਾਲ ਹੋਏ, ਹਿਜ਼ਬੁੱਲਾ ਦੇ ਮਾਮਲੇ 'ਚ, ਯਮਨ ਦੇ ਵਿੱਚ ਇਹਨਾਂ ਦਾ ਸਾਊਦੀ ਅਰੇਬੀਆ ਦੇ ਨਾਲ ਟਕਰਾਅ ਸੀ, ਜਿਹੜੇ ਰਿਬੈਲੀਅਸ ਫੈਕਸ਼ਨ ਹੈ ਉਹਦੀ ਹਮਾਇਤ ਈਰਾਨ ਕਰ ਰਿਹਾ ਹੈ। ਔਰ ਈਵਨ ਸੀਰੀਆ ਦੇ ਵਿੱਚ ਈਰਾਨ, ਰਸ਼ੀਆ ਔਰ ਚਾਈਨਾ ਉਹ ਇੱਕ ਪਲੇਟਫਾਰਮ ਤੇ ਆਏ ਔਰ ਅਮਰੀਕਨ ਡਿਜ਼ਾਈਨ ਉੱਥੇ ਕਾਮਯਾਬ ਨਹੀਂ ਹੋਇਆ। ਅਸਾਦ ਵੀ ਟਿਕਿਆ ਰਿਹਾ ਪਰ ਉਹਨੇ ਉੱਥੇ ਲੱਖਾਂ ਲੋਕ ਜਿਹੜੇ ਨੇ ਉਹ ਪਨਾਹਗੀਰ ਬਣਾ ਕੇ, ਰਿਫਿਊਜੀ ਬਣਾ ਕੇ ਧੱਕ ਦਿੱਤੇ। 3 ਮਿਲੀਅਨ ਟਰਕੀ 'ਚ ਬੈਠੇ ਹੋਏ ਨੇ,
ਯੂਰਪ ਵਾਲਿਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਔਰ 2019 ਜਿਹੜਾ ਵਰਸਟ ਰਿਫਿਊਜੀ ਕ੍ਰਾਈਸਿਸ ਇਨ ਵਰਲਡ ਹਿਸਟਰੀ ਹੈ ਉਹ ਪੈਦਾ ਹੋਇਆ। ਜੀ ਹੁਣ ਜ਼ਾਹਰਾ ਤੌਰ ਤੇ ਜਦੋਂ ਇਹ ਠੀਕ ਹੈ ਕਿ ਸਾਊਦੀ ਅਰੇਬੀਆ ਔਰ ਈਰਾਨ ਇਹ ਇਕੱਲਾ ਸੁੰਨੀ ਜਾਂ ਸ਼ੀਆ ਦਾ ਰੌਲਾ ਨਹੀਂ ਹੈ, ਇਟਸ ਮੋਰ ਕਿਉਂਕਿ ਸਾਊਦੀਜ਼ ਨੇ ਆਪਣੇ ਆਪ ਨੂੰ ਅਮਰੀਕਨਾਂ ਦੀ ਡਿਸਪੋਜ਼ਲ ਤੇ ਰੱਖਿਆ ਹੋਇਆ ਹੈ, ਬਣਾਇਆ ਵੀ ਇਹਨਾਂ ਨੇ ਫਸਟ ਵਰਲਡ ਵਾਰ ਤੋਂ ਬਾਅਦ ਵਿਦ ਦਾ ਨੌਚ ਆਫ ਦਾ ਪੈਨ। ਜਿਵੇਂ ਇਹਨਾਂ ਨੇ ਜਿਹੜੀ ਟੈਰੀਟਰੀ ਆਟੋਮਾਨ ਅੰਪਾਇਰ ਦੇ ਥੱਲੇ 600 ਸਾਲ ਸੀ ਉਹਦੇ ਚੋਂ ਇਹ ਦੇਸ਼ ਕੱਢੇ, ਕਿਸੇ ਨੂੰ ਸਮੁੰਦਰ ਤੋਂ ਦੂਰ ਕੀਤਾ, ਕਿਸੇ ਨੂੰ ਦੂਜਾ ਕੀਤਾ, ਫਿਰ ਸੈਕੰਡ ਵਰਲਡ ਵਾਰ ਦੇ ਐਂਡ ਤੇ ਪਹੁੰਚਦੇ ਇਜ਼ਰਾਈਲ ਕ੍ਰੀਏਟ ਕੀਤਾ, ਫਲਸਤੀਨੀਆਂ ਨੂੰ ਬੇਘਰੇ ਕਰ ਦਿੱਤਾ ਹੈ। ਸੋ ਇਹ ਜਾਰਡਨ, ਸੀਰੀਆ, ਇਹ ਬਾਉਂਡਰੀਜ਼ ਇਹਨਾਂ ਨੇ ਇਸ ਢੰਗ ਨਾਲ ਹੀ ਬਣਾਈਆਂ ਜਿਹੜੀਆਂ ਇਹਨਾਂ ਨੂੰ ਸੂਟ ਕਰਦੀਆਂ ਸੀ। ਰੀਜ਼ਨ ਉੱਥੇ ਆਇਲ, ਮੈਲਟਡ ਗੋਲਡ ਨਿਕਲਿਆ। ਸੋ ਹੁਣ ਈਰਾਨ ਦਾ ਜਿਹੜਾ ਵੱਧਦਾ ਇਨਫਲੂਐਂਸ ਹੈ ਔਰ ਜਿਹੜੀ ਗੱਲ ਜੇ ਭਾਰਤ ਦੀ ਹਕੂਮਤ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਇਸ ਲਈ ਕਿਉਂਕਿ ਸਿੱਖ ਜਿਹੜੇ ਨੇ ਉਹਨਾਂ ਆਪਣੀ ਟੈਂ ਛੱਡਣ ਨੂੰ ਤਿਆਰ ਨਹੀਂ, ਉਹਨਾਂ ਦੇ ਅੱਗੇ ਗੋਡੇ ਨਹੀਂ ਟੇਕਦੇ, ਇਸ ਲਈ ਸਾਡਾ ਅਕਾਲ ਤਖਤ ਵੀ ਟਾਇਆ ਔਰ ਦੂਜਾ ਵੀ। ਔਰ ਦੂਸਰੇ ਪਾਸੇ ਇਹੀ ਰੌਲਾ ਕਿ ਈਰਾਨ ਦੇ ਉੱਤੇ ਵਰਸ ਸੈਂਕਸ਼ਨਸ ਲੱਗੀਆਂ, ਉਹਨਾਂ ਦਾ ਦੁਨੀਆ ਨਾਲ ਉਹਨੂੰ ਕੱਟ ਦਿੱਤਾ ਹੈ, ਫਿਰ ਨਿਊਕਲੀਅਰ ਦਾ ਆ ਗਿਆ ਕਿ ਜੀ ਉਹ ਬਣਾ ਰਿਹਾ, ਪਰ ਈਰਾਨ ਨੇ ਅਮਰੀਕਾ ਦੀ ਈਨ ਨਹੀਂ ਮੰਨੀ ਹੈ। ਹਾਲਾਂਕਿ ਈਰਾਨ ਦੇ ਅਦਰਵਾਈਜ਼ ਉਸ ਖਿੱਤੇ 'ਚ ਜਿਵੇਂ ਇੰਡੀਆ ਦੇ ਨਾਲ ਚੰਗੀ ਰਿਲੇਸ਼ਨਸ਼ਿਪ, ਉਸ ਮਾਮਲੇ 'ਚ ਈਰਾਨ ਭਾਵੇਂ ਅਦਰਵਾਈਜ਼ ਇਸਲਾਮ ਦੀ ਗੱਲ ਕਰਦਾ ਉੱਥੇ ਉਹਨਾਂ ਨੂੰ ਭੁੱਲ ਜਾਂਦਾ ਹੈ। ਕਸ਼ਮੀਰ ਦੇ ਮੁੱਦੇ ਤੇ ਵੀ ਇਸ ਵਾਰ ਕੋਈ ਈਰਾਨ ਦਾ ਪੋਜ਼ਿਟਿਵ ਸਟੈਪ ਨਹੀਂ ਸੀ। ਫਿਰ ਉਹਨਾਂ ਨੇ ਜਿਵੇਂ ਇੰਡੀਆ ਦੇ ਨਾਲ ਮਿਲ ਕੇ ਚਾਬਹਾਰ ਪੋਰਟ ਬਣਾਉਣ ਦੀ ਗੱਲ ਹੈ, ਹਾਲਾਂਕਿ ਇੰਡੀਆ ਇੱਕ ਘੁਰਕੀ ਨਹੀਂ ਚੱਲ ਸਕਿਆ ਅਮਰੀਕਾ ਦੀ, ਉਹਨਾਂ ਨੇ ਜਿਹੜਾ ਉੱਥੋਂ ਕਰੂਡ ਆਇਲ ਦੀ ਜਿਹੜੀ ਹੈ ਇੰਪੋਰਟ ਵੀ ਘਟਾ ਦਿੱਤੀ ਔਰ ਈਰਾਨ ਦੀ ਵਕਾਲਤ ਵੀ UN ਸਿਕਿਉਰਿਟੀ ਕਾਉਂਸਲ 'ਚ ਵੀ ਇਹਨਾਂ ਨੇ ਵੋਟ ਈਰਾਨ ਦੇ ਅਗੇਂਸਟ ਪਾਈ। ਪਰ ਇਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਈਰਾਨ ਦਾ ਇਨਫਲੂਐਂਸ ਜਿਹੜਾ ਹੈ ਉਹ ਮਿਡਲ ਈਸਟ ਦੇ ਵਿੱਚ ਵਧਿਆ। ਔਰ ਅਮਰੀਕਾ, ਜੇ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰੀਏ, ਇੰਪੀਚਮੈਂਟ ਦਾ ਕਾਂਗਰਸ 'ਚ ਹੋਣਾ, 2020 ਇਲੈਕਸ਼ਨਸ, ਔਰ ਇਹਦੇ ਬਾਵਜੂਦ ਮੈਨੂੰ ਹੈਰਾਨੀ ਹੈ ਕਿ ਇਹ ਜਿਹੜਾ ਕਾਸਮ ਸੁਲੇਮਾਨ ਨੂੰ ਇਹਨਾਂ ਨੇ ਡਰੋਨ ਸਟ੍ਰਾਈਕ ਦੇ ਨਾਲ ਮਾਰਿਆ, ਕਿਉਂਕਿ ਇੱਕ ਪਾਰਟ ਜਿਹਦਾ ਕ੍ਰੈਡਿਟ ਟਰੰਪ ਨੂੰ ਦੇਣਾ ਬਣਦਾ ਹੈ ਕਿ ਉਹਨੇ ਆਪਣੇ ਕੈਂਪੇਨ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਫੌਜਾਂ ਕੱਢਾਂਗਾ ਇਰਾਕ 'ਚੋਂ ਵੀ। ਇਰਾਕ 'ਚ ਜਦੋਂ ਜੂਨੀਅਰ ਬੁਸ਼ ਨੇ ਫੌਜ ਭੇਜੀ, ਤੁਸੀਂ ਪ੍ਰੈਜ਼ੀਡੈਂਟ ਟਰੰਪ ਦਾ ਇੰਟਰਵਿਊ ਦੇਖੋ, ਉਹ ਬੜੇ ਵੋਕਲ ਨੇ ਕਿ ਵੀ ਬਿਲਕੁਲ ਇਹ ਬਚਕਾਨਾ ਹਰਕਤ ਹੈ ਔਰ ਇਹ ਦੂਜਾ ਹੋਏਗਾ। ਹੁਣ ਜ਼ਾਹਰ ਹੈ ਕਿ ਇਨਫਲੂਐਂਸ ਪੈਂਟਾਗਨ ਦਾ ਵੀ ਹੈ, ਨਾ ਤਾਂ ਇਰਾਕ 'ਚੋਂ ਬੇਸ਼ੱਕ ਫੌਜ ਦਾ ਇੱਕ ਵੱਡਾ ਹਿੱਸਾ ਕੱਢ ਲਿਆ, ਉਹ ਤਾਂ ਸੀਰੀਆ ਤੋਂ ਵੀ ਕੁਰਦਾਂ ਦਾ ਵੀ ਸਾਥ ਛੱਡ ਦਿੱਤਾ, ਅਫਗਾਨਿਸਤਾਨ 'ਚੋਂ ਵੀ ਤਾਲਿਬਾਨ ਦੇ ਨਾਲ ਡੀਲ ਮੁਕੰਮਲ ਹੋਣ ਤੱਕ ਸੀ। ਪਰ ਹੁਣ ਇੱਥੇ ਕਿਹੜੇ ਇਨਫਲੂਐਂਸਿਸ ਨੇ ਜਿਹੜੇ ਅਲਟੀਮੇਟਲੀ ਇਹ ਸਾਰੇ ਨੂੰ ਡਿਕਟੇਟ ਕਰਦੇ ਨੇ? ਮੁੱਕਦੀ ਗੱਲ ਕਿ ਇਸ ਅਟੈਕ ਦੇ ਨਾਲ ਟਰੰਪ ਨੇ ਇੱਕ ਕੈਨ ਆਫ ਵਰਮਸ ਜਿਹਨੂੰ ਅਸੀਂ ਕਹਿ ਸਕਦੇ ਹਾਂ, ਪੈਂਡੋਰਾਸ ਬਾਕਸ ਵੀ ਕਹਿੰਦੇ ਨੇ, ਕਿ ਕੀੜਿਆਂ ਦਾ ਜਿਹੜਾ ਉਹ ਡੱਬਾ ਹੈ ਉਹ ਖੋਲ ਦਿੱਤਾ। ਹੁਣ ਈਰਾਨ ਦੇ ਖਮੀਨੀ ਨੇ ਜਿਹੜੀ ਉਹਨਾਂ ਦੀ ਹਾਈਐਸਟ ਪੋਜੀਸ਼ਨ ਹੈ ਅਦਰ ਦੈਨ ਦਾ ਗਵਰਨਮੈਂਟਲ ਪੋਜੀਸ਼ਨ, ਉਹਨਾਂ ਨੇ ਕਿਹਾ ਜੀ ਕਿ ਅਸੀਂ ਰਿਵੈਂਜ ਲਵਾਂਗੇ। ਔਰ ਜਿਹੜਾ ਉਹਨਾਂ ਦਾ ਜਨਾਜ਼ਾ ਉੱਠਿਆ ਸੁਲੇਮਾਨ ਦਾ, ਉਹਦੇ 'ਚ ਇੰਨੀ ਵੱਡੀ ਗਿਣਤੀ ਦੇ ਵਿੱਚ ਗੈਦਰਿੰਗ ਹੈ ਕਿ ਮੈਂ ਕੁਝ ਚੈਨਲਸ ਤੇ ਦੇਖ ਰਿਹਾ ਸੀ ਕਿ ਈਵਨ ਆਇਤੁੱਲਾ ਖਮੀਨੀ ਦੇ ਜ਼ਮਾਨੇ 'ਚ ਵੀ, ਜਦੋਂ ਆਇਤੁੱਲਾ ਖਮੀਨੀ ਜਿਹੜੇ ਨੇ ਉਹ ਉਹਨਾਂ ਦਾ ਅੰਤ ਹੋਇਆ ਤੇ ਇੰਨੀ ਨਹੀਂ ਸੀ। ਹਾਲਾਂ ਉਹਨਾਂ ਨੇ ਕਿਹਾ ਵੀ ਉਦੋਂ ਕੋਈ ਡਰੋਨ ਟੈਕਨੋਲੋਜੀ ਨਾਲ ਨਹੀਂ ਸੀ ਲਈਆਂ ਗਈਆਂ, ਪਰ ਜਿਸ ਸਪਿਰਿਟ ਦੇ ਨਾਲ ਉਹ ਸਾਰਾ ਹਿੱਸਾ ਕਾਲੇ ਰੰਗ 'ਚ ਰੰਗਿਆ ਹੋਇਆ ਹੈ ਔਰ ਸੁਲੇਮਾਨ ਦੀ ਬੇਟੀ ਨੇ ਜਿਸ ਕਿਸਮ ਦੀ ਡਿਫਾਈਂਡ ਸਪੀਚ ਦਿੱਤੀ ਹੈ, ਉਸ ਤੋਂ ਇਹ ਜ਼ਾਹਰ ਹੈ ਵੀ ਹੁਣ ਈਰਾਨ ਕੀ ਲਏਗਾ, ਬਦਲੇ 'ਚ ਕੀ ਹੋਏਗਾ। ਉਹਨਾਂ ਦੀ ਉਹ ਜਿਹੜਾ ਸਟੇਟ ਹੈ ਉਸ ਨੂੰ ਬੰਦ ਕਰੇਗਾ ਜਿੱਥੋਂ ਦੇ ਤੇਲ, ਉਹਦੇ ਨਾਲ ਅਮਰੀਕਾ ਨੂੰ ਬਹੁਤਾ ਫਰਕ ਨਹੀਂ ਪੈਂਦਾ। ਹੁਣ ਅਮਰੀਕਾ ਕੋਈ ਆਇਲ ਉੱਥੋਂ ਲਿਆਂਦਾ ਨਹੀਂ ਹੈ ਤੇ ਐਕਸਪੋਰਟ ਕਰਦਾ, ਉਹਦਾ ਫਰਕ ਚੀਨ ਨੂੰ ਪੈਂਦਾ ਹੈ, ਉਸ ਦਾ ਫਰਕ ਜਿਹੜਾ ਦੂਸਰਿਆਂ ਨੂੰ ਪੈਂਦਾ ਹੈ ਔਰ ਉਹਦੀ ਆਪਣੀ ਇਕੋਨਮੀ ਨੂੰ ਵੀ ਪਏਗਾ। ਕੀ ਉਹ ਸਾਊਦੀ ਅਰੇਬੀਆ ਦੇ ਵਿੱਚ ਜਿਹੜੀਆਂ ਰਿਫਾਈਨਰੀਜ਼ ਨੇ ਉਹਨਾਂ ਦੇ ਉੱਤੇ ਮਿਸਾਈਲ ਮਾਰੇਗਾ, ਜਾਂ ਕੋਈ ਹੋਰ ਕੋਈ ਐਮਬੈਸੀਜ਼ ਜਾਂ ਦੂਜੇ ਪ੍ਰੋਟੈਸਟ ਵਗੈਰਾ ਤਾਂ ਕੋਈ ਉਹਦਾ ਨਹੀਂ। ਹਾਲਾਂਕਿ ਇਹ ਸੁਲੇਮਾਨ ਦੇ ਉੱਤੇ ਅਟੈਕ ਜਿਹੜਾ ਅਮਰੀਕਾ ਨੇ ਕਿਹਾ ਜੀ ਜਿਹੜਾ ਬਗਦਾਦ ਦੇ ਵਿੱਚ ਅਮਰੀਕਨ ਐਮਬੈਸੀ ਦੇ ਵਿੱਚ ਵਾਇਲੈਂਸ ਹੋਈ ਉਹਦਾ ਰਿਵੈਂਜ ਹੈ। ਪਰ ਇਵੇਂ ਹੀ ਜਿਹੜੀਆਂ ਜੰਗਾਂ ਨੇ ਉਹ ਇੱਕ ਚੇਨ ਦੇ ਤੌਰ ਤੇ ਬਣ ਜਾਂਦੀਆਂ ਔਰ ਇਹ ਸਵਾਲ ਸਾਰੇ ਹਲਕਿਆਂ ਦੇ ਵਿੱਚ ਈਵਨ ਇਸਲਾਮਿਸਟ ਸਕਾਲਰ ਵੀ ਡਿਬੇਟ ਕਰ ਰਹੇ ਨੇ ਕਿ ਜੀ ਫਲਾਂ ਹਦੀਸ ਦੇ ਵਿੱਚ ਜਿਹੜਾ ਕ੍ਰਾਈਸਿਸ ਦਾ ਜ਼ਿਕਰ ਹੈ ਕਿ ਇੱਥੋਂ ਉੱਠੇਗਾ ਫਾਰਸ ਦੀ ਖਾੜੀ ਚੋਂ, ਫਿਰ ਅਰਬ ਵੀ ਤਬਾਹ ਹੋਣਗੇ,
ਫਿਰ ਉਹ ਜੰਗ ਹੋਏਗੀ, ਫਿਰ ਇੰਨੇ ਜਿਹੜੇ ਨੇ ਯੂਰਪੀਅਨ ਫੋਰਸਿਸ ਜਿਹੜੀਆਂ ਨੇ ਉਹ ਇੰਨੇ ਝੰਡਿਆਂ ਥੱਲੇ ਇਕੱਠੀਆਂ ਹੋਣਗੀਆਂ। ਸੋ ਉਹ ਤਾਂ ਉਹਨਾਂ ਦੀਆਂ ਇੱਕ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ, ਜੀ ਪਰ ਅਸੀਂ ਦੇਖ ਰਹੇ ਹਾਂ ਵੀ ਇਸ ਦਾ ਇੰਪੈਕਟ ਸਾਡੇ ਖਿੱਤੇ 'ਚ ਕੀ ਹੋਏਗਾ। ਬਿਲਕੁਲ ਕਿਉਂਕਿ ਮਿਡਲ ਈਸਟ ਦੇ ਵਿੱਚ ਕੋਈ ਵੀ ਗੜਬੜ ਜਿੱਥੇ ਆਇਲ ਪ੍ਰਾਈਸਿਸ ਨੂੰ ਇਫੈਕਟ ਕਰਦੀ ਹੈ, ਉੱਥੇ ਜ਼ਾਹਰਾ ਤੌਰ ਦੇ ਉੱਤੇ ਜੇ ਇਸਲਾਮਿਕ ਵਰਲਡ ਨੂੰ ਇੱਕ ਦੂਸਰੇ ਨਾਲ ਟਕਰਾਉਣ ਦੀ ਲਾਈਨ ਵਾਲੀ ਨੀਤੀ ਜਿਹੜੀ ਚੱਲਦੀ ਰਹੀ ਹੈ ਉਹ ਦਰਕਨਾਰ ਹੋ ਜਾਂਦੀ ਹੈ, ਔਰ ਉੱਥੇ ਇੱਕ ਇਕੱਠ ਦੀ ਭਾਵਨਾ, ਸਰਕਾਰਾਂ ਕੁਝ ਕਹਿਣ, ਲੋਕ ਇਕੱਠੇ ਹੁੰਦੇ ਨੇ। ਔਰ ਕਸ਼ਮੀਰ ਦੇ ਉੱਤੇ, ਜੀ ਔਰ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰ ਰਹੇ ਹਾਂ, ਇਹ ਭਾਰਤ ਦੀ ਨੀਤੀ ਕਹੀ ਜਾ ਸਕਦੀ ਹੈ ਕਿ ਅਦਰਵਾਈਜ਼ ਕਸ਼ਮੀਰ 'ਚ ਕੀ ਹੋਣਾ ਇਸ ਹੋ ਰਿਹਾ ਉੱਥੇ ਉਹਦੀ ਕੋਈ ਖਬਰ ਨਹੀਂ ਹੁੰਦੀ। ਪਰ ਇਹ ਜਿਹੜੀ ਇੱਕ ਖਬਰ ਇਹਨਾਂ ਨੇ ਪ੍ਰੋਮੀਨੈਂਟਲੀ ਛਾਪੀ, ਪ੍ਰੋਟੈਸਟ ਇਨ ਕਸ਼ਮੀਰ ਓਵਰ ਕਿਲਿੰਗ ਆਫ ਇਰਾਨੀਅਨ ਕਮਾਂਡਰ, protests erupted in some parts of Kashmir over the killing of top Iranian military commander in a US raid। ਔਰ ਇਹ ਖਬਰ ਨੂੰ ਬੜਾ ਪ੍ਰੋਮੀਨੈਂਟਲੀ ਹੁਣ ਮੈਂ ਇਹ ਦੇਖਦਾ ਵੀ ਜਿੱਥੋਂ ਹੋਰ ਕੋਈ ਖਬਰ ਨਹੀਂ ਨਿਕਲਦੀ, ਕਸ਼ਮੀਰ ਇਹ ਵੀ ਅਮਰੀਕਾ ਨੂੰ ਦੱਸਣਾ ਚਾਹੁੰਦੇ ਨੇ, ਕਿਉਂਕਿ ਭਾਰਤ ਨੂੰ ਕਸ਼ਮੀਰ ਖਾ ਰਿਹਾ, ਉਹਨਾਂ ਨੂੰ ਪਤਾ ਹੈ ਕਿ ਵੀ ਉਹਨਾਂ ਨੇ ਧੱਕਾ ਕੀਤਾ ਹੈ, ਜੀ ਕਸ਼ਮੀਰੀਆਂ ਦੇ ਲਈ ਹਮਦਰਦੀ ਵੀ ਜਾਗੇਗੀ। ਜਾਂ ਉਹ ਦੱਸ ਰਹੇ ਨੇ ਜੀ ਦੇਖੋ, ਮਤਲਬ ਤੁਸੀਂ ਜਿਹੜੇ ਕਸ਼ਮੀਰ ਦੀ ਗੱਲ ਕਰਦੇ ਹੋ ਉਹ ਤਾਂ ਈਰਾਨ ਦੇ ਸੁਲੇਮਾਨ ਦੇ ਨਾਲ ਖਲੋਤੇ ਹੋਏ ਨੇ। ਉਹ ਅਮਰੀਕਾ ਨੂੰ ਮੈਸੇਜ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ ਕਸ਼ਮੀਰ ਦੇ ਵਿੱਚ। ਔਰ ਇਸੇ ਤਰ੍ਹਾਂ ਜਿਵੇਂ ਸਾਡੇ ਵਿਊਅਰ ਉਸਮਾਨ ਤਾਲਿਬ ਜੀ ਨੇ ਇਸ ਦੇ ਉੱਤੇ ਕਮੈਂਟ ਕੀਤਾ, ਔਰ ਉਹਨਾਂ ਦਾ ਹੈਡਲਾਈਨ ਸੀ ਬਾਲਾਕੋਟ ਇਨ ਇਰਾਕ ਵਿਲ ਇਟ ਹੈਲਪ ਫॉर ਟਰੰਪਸ ਸੈਕੰਡ ਟਰਮ, ਕਿ ਵੀ ਇਹ ਜਿਹੜਾ ਕੀਤਾ ਹੈ ਟਰੰਪ ਨੇ, ਕੀ ਇਹ ਉਹ ਦੂਸਰੀ ਆਪਣੀ ਟਰਮ 2020 ਪ੍ਰੈਜ਼ੀਡੈਂਸ਼ੀਅਲ ਜਿੱਤਣ ਦੇ ਲਈ ਕੀਤਾ ਹੈ, ਜਾਂ ਇਹ ਵਰਲਡ ਵਾਰ 3 ਨੂੰ ਲੀਡ ਕਰ ਸਕਦਾ ਹੈ। ਔਰ ਇਸ ਸਾਰੇ ਦਾ ਕੀ ਹੋਏਗਾ ਦੇਖੋ, ਬਾਕੀ ਤਾਂ ਰੱਬ ਜਾਣਦਾ ਕਿ ਵੀ ਕੀ ਹੋਏਗਾ। ਲੇਕਿਨ ਪਾਕਿਸਤਾਨ ਦੇ ਐਂਗਲ ਤੋਂ ਵੀ ਇਹਦੀ ਅਹਿਮੀਅਤ ਇਹ ਹੈ ਕਿ ਇਹ ਕਾਸਮ ਸੁਲੇਮਾਨ, ਇੱਕ ਜਿਹੜਾ ਇਸ ਤੋਂ ਪਹਿਲਾਂ ਹੈੱਡ ਸੀ ਉਸ ਫੌਜੀ ਜਿਹਨੂੰ ਇਹ ਜਿਹੜਾ ਇੱਕ ਖਾਸ ਟਰਮ ਯੂਜ਼ ਹੁੰਦੀ ਹੈ, ਮੇਰੇ ਮੂੰਹ ਨਹੀਂ ਚੜੀ ਹੋਈ, ਜਿਹੜਾ ਉਹਨਾਂ ਦੀ ਫੌਜ ਦਾ ਖਾਸ ਦਸਤਾ ਹੈ ਰਿਪਬਲਿਕਨ ਗਾਰਡ ਔਰ ਉਹਨਾਂ ਦੇ ਰੈਵੋਲੂਸ਼ਨਰੀ ਗਾਰਡਸ ਦੇ ਨਾਲ, ਉਸ ਬੰਦੇ ਦਾ ਰੋਲ ਸੀ ਪਾਕਿਸਤਾਨ ਤੇ ਜਦੋਂ ਅਟੈਕ ਹੋਇਆ। ਫਿਰ ਜਨਰਲ ਬਾਜਵਾ ਔਰ ਉਹਨਾਂ ਦੇ ISI ਚੀਫ ਈਰਾਨ ਗਏ, ਉਹਨੂੰ ਹਰਾ ਕੇ, ਉਹਨੂੰ ਹਟਾ ਕੇ ਕਾਸਮ ਸੁਲੇਮਾਨ ਨੂੰ ਬਣਾਇਆ ਗਿਆ ਸੀ। ਔਰ ਇਹ ਬੜਾ ਸੀਜ਼ਨਡ, ਇਹ ਨਹੀਂ ਹੈ ਕਿ ਕੋਈ ਅਮਰੀਕਨਾਂ ਨਾਲ ਕੋਈ ਜਿਹੜਾ ਉਹ ਸਾਂਝ ਨਹੀਂ ਸੀ, ਜਿਹੜੀ ਆਈਸਿਸ ਦੇ ਖਿਲਾਫ ਲੜਾਈ ਹੈ ਅਦਰਵਾਈਜ਼ ਹੈ ਉਹਦੇ 'ਚ ਟੁਗੈਦਰ ਸੀ। ਪਰ ਹੁਣ ਆਲ ਆਫ ਏ ਸਡਨ ਅਮਰੀਕਾ ਨੇ ਇਹ ਫਲੇਅਰ ਅਪ, ਔਰ ਅਮਰੀਕਾ ਧਮਕੀ ਦੇ ਰਿਹਾ ਕਿ ਜੇ ਈਰਾਨ ਨੇ ਰਿਵੈਂਜ ਦੇ ਵਿੱਚ ਕੁਝ ਕੀਤਾ ਤੇ ਅਸੀਂ ਉਹਨਾਂ ਦੇ 52 ਉਹਨਾਂ ਦੇ ਅਸੀਂ ਟਾਰਗੇਟ ਮਾਰਕ ਕੀਤੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਲਚਰਲ ਸਾਈਟ ਵੀ ਨੇ ਵਿਚ ਵੀ ਵਿਲ ਹਿੱਟ। ਸੋ ਜ਼ਾਹਰ ਹੈ ਕਿ ਵੀ ਜੇ ਇੱਕ ਵਾਰ ਇੱਕ ਪਾਸਿਓਂ ਸ਼ੁਰਲੀ ਛੱਡੀ ਜਾਂਦੀ ਹੈ, ਇੱਕ ਪਾਸੇ ਹਿੱਟ ਕਰਦੇ, ਫਿਰ ਉਹਨੂੰ ਕੌਣ ਰੋਕੇਗਾ। ਔਰ ਉਸ ਸਾਰੇ 'ਚ ਬੇਸ਼ੱਕ ਪਾਕਿਸਤਾਨ ਅਫਗਾਨਿਸਤਾਨ ਨੇ ਕਿਹਾ ਵੀ ਉਹ ਸ਼ਾਮਲ ਨਹੀਂ ਹੋਣਗੇ, ਡਰੈਗ ਹੋ ਜਾਂਦਾ, ਇੰਡੀਆ ਕਿਵੇਂ ਬਚਿਆ ਰਹੇਗਾ। ਔਰ ਉਸ ਸਾਰੇ ਦੌਰ ਦੇ ਵਿੱਚ ਜਦੋਂ ਕਿ ਭਾਰਤ ਦੇ ਵਿੱਚ ਜੋ ਮੁਸਲਮਾਨਾਂ ਦਾ ਹਾਲ ਕੀਤਾ ਹੈ, ਸਿੱਖਾਂ ਦਾ ਕੀਤਾ ਹੋਇਆ, ਈਸਾਈਆਂ ਦਾ ਕੀਤਾ ਹੋਇਆ, ਸੋ ਇਹ ਕੀ ਡਾਇਰੈਕਸ਼ਨ ਇਹ ਸਾਰੀ ਗੱਲ ਦੇ ਵਿੱਚ ਜਾਏਗਾ। ਅਸੀਂ ਤਾਂ ਇਹੀ ਸਮਝਦੇ ਹਾਂ ਕਿ ਵੀ ਇਹ ਇੱਕ ਖਤਰਨਾਕ ਮੰਜ਼ਰ ਵੱਲ ਇਸ਼ਾਰਾ ਕਰਦਾ ਹੈ, ਜਿਸ ਪਾਸੇ ਵਾਲੇ ਗੱਲ ਜਾ ਰਹੀ ਹੈ। ਹੁਣ ਕੋਈ ਇਹ ਤਾਂ ਨਹੀਂ ਹੈ ਵੀ ਸਾਡੀ ਕੋਈ ਟਰੰਪ ਨੇ ਸੁਣਨੀ ਹੈ ਜਾਂ ਈਰਾਨ ਦੇ ਖਮੀਨੇ ਨੇ ਸੁਣਨੀ ਹੈ। ਅਸੀਂ ਤਾਂ ਆਪਣੇ ਲੋਕਾਂ ਤੱਕ ਇੱਕ ਜਿਹੜੀ ਸਾਰੀ ਘਟਨਾ ਹੈ ਜਾਂ ਘਟਨਾਕ੍ਰਮ ਹੈ ਜਾਂ ਹਾਲਾਤ ਨੇ ਉੱਤੇ ਹੀ ਤਬਸਰਾ ਕਰਦੇ ਹਾਂ। ਔਰ ਬਾਕੀ ਤਾਂ ਫਿਰ ਫਕੀਰਾਂ ਦੇ ਕੋਲ ਦੁਆ ਹੀ ਹੁੰਦੀ ਹੈ ਰੱਬ ਦੇ ਦਰਗਾਹ 'ਚ ਕਿ ਭਾਈ ਇਹ ਜਿਹੜੀ ਜੰਗ ਹੁੰਦਾ ਹੈ ਇਹ ਤਬਾਹੀ ਦਾ ਹੀ ਹੁੰਦਾ ਹੈ, ਔਰ ਆਮ ਬੇਗੁਨਾਹ ਲੋਕ ਹੀ ਮਾਰੇ ਜਾਂਦੇ ਨੇ। ਇਹ ਵੱਡੀਆਂ ਤਾਕਤਾਂ, ਲੋਕ ਲਾਸ਼ਾਂ ਗਿਣਦੇ ਨੇ, ਇਹ ਡਾਲਰ ਗਿਣਦੇ ਨੇ। ਸੋ ਬਾਕੀ ਆਉਣ ਵਾਲੇ ਦਿਨਾਂ 'ਚ ਇਸ ਵੱਲ ਪਤਾ ਲੱਗੇਗਾ ਕਿ ਕੀ ਡਾਇਰੈਕਸ਼ਨ ਇਹ ਸਾਰਾ ਘਟਨਾਕ੍ਰਮ ਲੈਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue,
ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Daddy works so